ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ, ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਜੋ ਕੁਝ ਵੀ ਅਖਬਾਰਾਂ ਦੇ ਵਿੱਚ ਹੁੰਦਾ ਹੈ ਉਸ ਦੀ ਇੱਕ ਗੱਲਬਾਤ ਕਰਾਂਗੇ ਸੰਖੇਪ ਦੇ ਵਿੱਚ ਕਿ ਕੀ ਕੁਝ ਚੱਲ ਰਿਹਾ ਹੈ। ਪ੍ਰੋਗਰਾਮ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਲੱਖਣ ਸਿੰਘ ਜੀ ਸੋਢੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਅਸੀਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਆਪਾਂ ਬਲਤੇਜ ਜੀ, ਆਪਾਂ ਸਭ ਤੋਂ ਪਹਿਲੀ ਗੱਲ ਭੂਚਾਲ ਦੀ ਕਰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਆ ਤੇ ਉਸ ਦੇ ਨਾਲ ਲੋਕ ਡਰੇ ਪਏ ਆ ਜੀ। ਬਿਲਕੁਲ, ਇਹ ਜਿਹੜਾ ਸੀਗਾ ਜੀ 2:45 ਵਜੇ ਦੇ ਕਰੀਬ ਤਕਰੀਬਨ ਜਿਹੜਾ ਸੀਗਾ ਜੀ ਇਹਨੇ ਹਿਲਾਇਆ। ਉਸ 7.5 ਰਿਕਟਰ ਸਕੇਲ ਦੇ ਉੱਤੇ ਜਿਹੜਾ ਜੀ ਇਹਨੂੰ ਮਾਪਿਆ ਗਿਆ। ਹਾਲਾਂਕਿ ਇਹਦਾ ਜਿਹੜਾ ਕੇਂਦਰ ਬਿੰਦੂ ਸੀਗਾ ਜੀ ਉਹ ਅਫਗਾਨਿਸਤਾਨ ਦੇ ਵਿੱਚ ਹਿੰਦੂ ਕੁਸ਼ ਦਾ ਜਿਹੜਾ ਇਲਾਕਾ ਸੀਗਾ। ਹਿੰਦੂ ਕੁਸ਼ ਦੇ ਇਲਾਕੇ ਦੇ ਵਿੱਚ ਬਹੁਤੀ ਪਾਪੂਲੇਸ਼ਨ ਨਹੀਂ ਹੈਗੀ ਜੀ, ਇਸ ਕਰਕੇ ਉੱਥੇ ਅਫਗਾਨਿਸਤਾਨ ਦੇ ਵਿੱਚ ਨੁਕਸਾਨ ਤਾਂ ਹੋਇਆ ਜੀ। ਨੁਕਸਾਨ ਜਿਹੜਾ ਵੱਡਾ ਉੱਥੇ ਇਹ ਹੋਇਆ ਕਿ ਇੱਕ ਲੜਕੀਆਂ ਦਾ ਜਿਹੜਾ ਸਕੂਲ ਸੀਗਾ ਉਹਦੇ ਵਿੱਚ ਭਗਦੜ ਮਚ ਗਈ ਔਰ ਲੜਕੀਆਂ ਇੱਕ ਦੂਜੇ ਨੂੰ ਮਿੱਧਦੀਆਂ ਰਹੀਆਂ। 12 ਜਿਹੜੇ ਸਕੂਲੀ ਬੱਚੇ ਸੀ ਉਹਦੇ ਵਿੱਚ ਮਾਰੇ ਗਏ। ਜਾਨੀ ਨੁਕਸਾਨ ਜਿਹੜਾ ਜ਼ਿਆਦਾ ਜੀ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਹੋਇਆ। ਭਾਰਤ ਵਾਲੀ ਸਾਈਡ ਦੇ ਉੱਤੇ ਬੇਸ਼ੱਕ ਹਿੱਲਿਆ ਤਾਂ ਬਹੁਤ, ਜਿਹੜਾ ਜੀ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਬਿਹਾਰ ਤੱਕ ਜਿਹੜਾ ਜੀ ਇਹ 1 ਮਿੰਟ ਤੋਂ ਉੱਪਰ ਦੇ ਸਮੇਂ ਤੱਕ ਜਿਹੜਾ ਜੀ ਹਿਲਦਾ ਰਿਹਾ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਜਿਹੜੀ ਹੈ ਜੀ ਭਾਰਤ ਵਾਲੇ ਪਾਸੇ ਨਹੀਂ ਹੈਗੀ। ਜਿਹੜੀਆਂ ਮੌਤਾਂ ਦੀ ਗਿਣਤੀ ਹੈ ਜੀ ਹੁਣ ਤੱਕ 300 ਤੋਂ ਟੱਪ ਚੁੱਕੀ ਹੋਈ ਹੈ ਜੀ, ਜਿਹੜੀ ਇੱਥੇ ਪਾਕਿਸਤਾਨ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਜੀ ਉਹ ਡੈਥ ਹੋਈਆਂ ਨੇ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਜੀ ਤਿਵੇਂ ਤਿਵੇਂ ਇਹ ਮੌਤਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵਧੀ ਤੁਰੀ ਜਾਂਦੀ ਹੈ। ਜ਼ਖਮੀ ਜਿਹੜੇ ਨੇ ਉਹਨਾਂ ਦੀ ਗਿਣਤੀ ਵੀ ਕਾਫੀ ਜਿਹੜੀ ਹੈ ਜੀ ਉਹ ਵਧੀ ਜਾਂਦੀ ਹੈ। ਇੱਥੇ ਪੰਜਾਬ ਦੇ ਵਿੱਚ ਲੋਕ ਜਿਹੜੇ ਸਨ ਉਹ ਡਰ ਗਏ। ਜਿਹੜੀਆਂ ਮਾਲ ਸੀਗੀਆਂ ਉਹ ਖਾਲੀ ਹੋ ਗਈਆਂ। ਮੁਹਾਲੀ ਦੇ ਵਿੱਚ ਇੱਕ ਵੱਡੀ ਮਾਲ ਹੈ ਜੀ ਕਾਫੀ ਖੁੱਲੀ, ਉਹਦੇ ਵਿੱਚ ਜਿਹੜਾ ਛੱਜਾ ਲੱਗਾ ਹੁੰਦਾ ਜੀ, ਜਿਹੜਾ ਸ਼ੈਂਡਲੀਅਰ ਆ, ਉਹ ਵੱਡੇ ਡਿੱਗ ਪਏ ਦੋ। ਪਰ ਇੰਨਾ ਹੋਇਆ ਜੀ ਕਿ ਥੱਲੇ ਜਿਹੜਾ ਉਹਨਾਂ ਦੇ ਕੋਈ ਨਹੀਂ ਆਇਆ, ਨਹੀਂ ਤਾਂ ਜਾਨੀ ਨੁਕਸਾਨ ਜਿਹੜਾ ਇੱਥੇ ਵੀ ਹੋ ਸਕਦਾ ਸੀਗਾ। ਲੋਕ ਜਿਹੜੇ ਸੀ ਉਹ ਦੂਰ ਜਿਹੜਾ ਉਹ ਭੱਜੇ। ਬੇਸ਼ੱਕ ਜਦੋਂ ਉਹ ਸਕੂਲਾਂ ਦੇ ਵਿੱਚ ਜਾਂ ਉਂਝ ਜਿਹੜੀ ਮੌਕਿੰਗ ਡਰਿਲ ਹੁੰਦੀ ਆ ਉਹਦੀ ਜਾਣਕਾਰੀ ਤਾਂ ਲੋਕ ਦਿੱਤੀ ਜਾਂਦੀ ਹੈ ਕਈ ਵਾਰੀ, ਪਰ ਉਹਨੂੰ ਕੋਈ ਵੀ ਹਾਸਲ ਨਹੀਂ ਕਰਨਾ ਚਾਹੁੰਦਾ ਹੁੰਦਾ, ਉਹਨੂੰ ਇੱਕ ਮਜ਼ਾਕ ਸਮਝ ਕੇ ਕਹਿੰਦੇ ਨੇ। ਇਸ ਕਰਕੇ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਜੀ ਕਿ ਜਦੋਂ ਭੂਚਾਲ ਆਉਂਦਾ ਉਦੋਂ ਕਿਵੇਂ ਬਾਹਰ ਨਿਕਲਣਾ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਬਾਹਰ ਨਿਕਲਣਾ। ਔਰ ਮਾਰ ਕੇ ਧੱਕੇ ਇੱਕ ਦੂਜੇ ਨੂੰ ਬਹੁਤਾ ਨੁਕਸਾਨ ਜਿਹੜਾ ਜੀ ਉਹ ਆਪਣਾ ਕਰਵਾ ਲੈਂਦੇ ਨੇ। ਪਰ ਕਿਸੇ ਕਿਸਮ ਦਾ ਇਹੋ ਜਿਹਾ ਨੁਕਸਾਨ ਬੇਸ਼ੱਕ ਹੋਇਆ ਨਹੀਂ, ਪਰ ਇੱਕ ਗੱਲ ਤਕਰੀਬਨ ਦਿਸੀ ਜੀ ਕਿ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਜੀ ਕਿ ਕਰਨਾ ਕੀ ਆ ਉਹਦੇ। ਜੀ, ਕੋਈ ਪ੍ਰੈਕਟਿਸ ਨਹੀਂ ਗੀ ਜੋ ਕਿ ਐਮਰਜੈਂਸੀ ਹੋ ਜਾਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੇਅਦਬੀ ਦੇ ਮਾਮਲੇ ਕਰਕੇ ਸ਼੍ਰੋਮਣੀ ਕਮੇਟੀ ਨੇ ਵੀ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਲਿਆ। ਦੇਖੋ ਹੁਣ ਜਿਹੜੇ ਗੁਰਮੱਤੇ ਪਾਏ ਗਏ ਸੀਗੇ ਜੀ ਇੱਥੇ ਬਾਈਬਲ ਕਲਾਂ ਦੇ ਵਿੱਚ ਪੰਥਕ ਧਿਰਾਂ ਦੇ ਵੱਲੋਂ, ਉਹ ਹੌਲੀ ਹੌਲੀ ਇੱਕ ਇੱਕ ਕਰਕੇ ਸਾਹਮਣੇ ਆਊਗਾ ਨਾ ਜੀ ਵੀ ਉਹ ਕਿੱਥੇ ਲਿਖੇ ਗਏ ਸੀਗੇ ਤੇ ਕਿਉਂ ਲਿਖੇ ਗਏ ਸੀਗੇ। ਸ਼੍ਰੋਮਣੀ ਇੱਕ ਪਾਸੇ ਤਾਂ ਇਹ ਕੱਲ ਪਹਿਲਾਂ ਆਖਿਆ ਗਿਆ ਸੀਗਾ ਜੀ ਕਿ ਇਹ ਸਰਕਾਰ ਦੇ ਵਿਰੋਧ ਦੇ ਵਿੱਚ ਬਗਾਵਤ ਹੈ ਜੀ, ਇਹਨੂੰ ਕਿਸੇ ਵੀ ਹਾਲਤ 'ਚ ਐਕਸੈਪਟ ਨਹੀਂ ਕੀਤਾ ਜਾਊਗਾ। ਚਲੋ 2-3 ਤਾਂ ਐਕਸੈਪਟ ਦਾ ਮਤਲਬ ਹੋ ਗਏ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਕਹਿਤਾ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਕੋਈ ਦੀਪਮਾਲਾ ਇਸ ਵਾਰੀ ਨਹੀਂ ਕੀਤੀ ਜਾਊਗੀ, ਨਾ ਕੋਈ ਆਤਿਸ਼ਬਾਜ਼ੀ ਜਿਹੜੀ ਹੈ ਜੀ ਉਹ ਚਲਾਈ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਇਹ ਕਾਲੀ ਦੀਵਾਲੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਜੀ ਉਹ ਬੇਅਦਬੀ ਹੋਈ ਆ, ਇਸ ਕਰਕੇ ਇਸ ਵਾਰੀ ਜਸ਼ਨ ਜਿਹੜੇ ਨੇ ਉਹ ਨਹੀਂ ਮਨਾਏ ਜਾਣਗੇ। ਆਈ ਥਿੰਕ ਇਹਦੇ ਵਾਸਤੇ ਕੀਤਾ ਤਾਂ ਇਹ ਜਾਣਾ ਚਾਹੀਦਾ ਸੀਗਾ ਜੀ ਕਿ ਜਿਹੜੇ ਲੋਕ ਇਹਦੇ ਲਈ ਜ਼ਿੰਮੇਵਾਰ ਨੇ ਉਹ ਫੜ ਲਏ ਜਾਂਦੇ। ਕੀ ਕਾਲੀ ਦੀਵਾਲੀ ਜਿਹੜੀ ਹੈ ਜੀ ਉਹ ਮਨਾ ਲੈਣ ਦੇ ਨਾਲ ਇਹ ਘਟਨਾਵਾਂ ਅੱਗੋਂ ਨਹੀਂ ਹੋਣਗੀਆਂ, ਜਾਂ ਜਿਹੜੀਆਂ ਇਹ ਘਟਨਾਵਾਂ ਹੋਈਆਂ ਨੇ ਉਹਨਾਂ ਦਾ ਹੱਲ ਜਿਹੜਾ ਜੀ ਇਹਦੇ ਨਾਲ ਕੋਈ ਜਿਹੜਾ ਜੀ ਉਹ ਨਿਕਲ ਆਊਗਾ। ਇਹ ਸਿਰਫ ਧਿਆਨ ਜਿਹੜਾ ਜੀ ਉਹ ਡਾਈਵਰਟ ਕਰਨ ਦੇ ਵਾਸਤੇ, ਧਿਆਨ ਭਟਕਾਉਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ। ਵਿਰਸੇ ਦੇ ਘਟਨਾਵਾਂ ਬਹੁਤ ਮਾੜੀਆਂ ਨੇ, ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਉਨੀ ਥੋੜ੍ਹੀ ਹੈ।
ਪਰ ਤਕਰੀਬਨ ਤੁਸੀਂ ਇਹ ਕਹਿ ਲਓ, ਇਹ ਤਾਂ ਅੱਖਾਂ ਮੀਚਣ ਵਾਲੀ ਗੱਲ ਹੈ ਕਿ ਰੀਅਲ ਜਿਹੜੀ ਪ੍ਰੋਬਲਮ ਹੈ ਉਹਨੂੰ ਫੇਸ ਕੀਤੇ ਤੋਂ ਬਿਨਾਂ ਲੋਕਾਂ ਨੂੰ ਸੱਦਾ ਦੇ ਦਿਓ ਕਿ ਇਸ ਵਾਰੀ ਜਿਹੜੀ ਹੈ ਜੀ ਉਹ ਕਾਲੀ ਦੀਵਾਲੀ ਆ ਤੇ ਕਾਲੀ ਦੀਵਾਲੀ ਜਿਹੜੀ ਉਹ ਮਨਾ ਲਓ ਤੇ ਇਹਦੇ ਨਾਲ ਸਮੱਸਿਆ ਜਿਹੜੀ ਹੈ ਜੀ ਉਹ ਹੱਲ ਹੋ ਗਈ। ਕਾਲੀਆਂ ਪੀਲੀਆਂ ਬਥੇਰੀਆਂ ਜਿਹੜੀਆਂ ਜੀ ਉਹ ਦੀਵਾਲੀਆਂ ਹੋ ਗਈਆਂ। ਰੀਅਲ ਜਿਹੜੀ ਹੈ ਜੀ ਉਸ ਪਾਸੇ ਵੱਲ ਧਿਆਨ ਜਿਹੜਾ ਦੇਣਾ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪਰ ਉੱਥੇ ਤਾਂ ਹਾਲਾਤ ਜਿਹੜੇ ਜੀ ਉਹ ਇਹ ਬਣੇ ਹੋਏ ਨੇ ਕਿ ਸ਼ਾਇਦ ਮੱਕੜ ਸਾਹਿਬ ਨੂੰ ਘੰਟੇ ਘੰਟੇ ਬਾਅਦ ਜਿਹੜਾ ਜੀ ਉੱਠ ਕੇ ਨਿਊਜ਼ ਦੇਖਣੀਆਂ ਪੈਂਦੀਆਂ ਨੇ ਮੈਂ ਅਜੇ ਪ੍ਰਧਾਨ ਹੈਗਾ ਕਿ ਨਹੀਂ ਜੀ। ਜੀ 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 ਬਿਲਕੁਲ ਇਹੋ ਜਿਹੇ ਹਾਲਾਤ ਹੀ ਬਣੇ ਹੋਏ ਆ। ਤੇ ਅੱਗੇ ਆਪਾਂ ਗੱਲ ਕਰੀਏ ਜਿਹੜੇ ਬਰਗਾੜੀ ਕਾਂਡ ਦੇ ਦੋਨੋਂ ਭਰਾ ਆ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਹਦੀ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਫਰੀਦਕੋਟ ਵਾਲੀ ਅਦਾਲਤ ਦੇ ਵਿੱਚ, ਇੱਕ ਗੱਲ ਜਿਹੜੀ ਇੱਥੇ ਚੰਗੀ ਰਹੀ ਕਿ ਕਿਉਂਕਿ ਇਹਨਾਂ ਨੂੰ ਹੁਣ ਕਾਨੂੰਨੀ ਸਹਾਇਤਾ ਜਿਹੜੀ ਹੈ ਜੀ ਉਹ ਮਿਲ ਗਈ ਹੈ ਔਰ ਕਾਨੂੰਨੀ ਸਹਾਇਤਾ ਮਿਲਣ ਦੇ ਕਰਕੇ ਜਿਹੜਾ ਜੀ ਇਹ ਕੇਸ ਜਿਹੜਾ ਸੀਗਾ ਇਹਨੂੰ ਪੁਲਿਸ ਜਿਹੜੀ ਹੈ ਜੀ ਉਹ ਹਨੇਰੇ ਸਵੇਰੇ ਨਹੀਂ ਪੇਸ਼ ਕਰ ਸਕੀ ਮੁੰਡਿਆਂ ਨੂੰ, ਉਹਨੂੰ ਅਦਾਲਤ ਦੇ ਸਮੇਂ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕਰਨਾ ਪੈ ਗਿਆ। ਅਦਾਲਤ ਦੇ ਸਮੇਂ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਉੱਥੇ ਹਾਜ਼ਰ ਵੀ ਸਨ। ਪੁਲਿਸ ਜਿਹੜੀ ਆ ਜੀ ਉਹਨੇ ਜਿਹੜੇ 6 ਦਿਨ ਇਹਨਾਂ ਨੂੰ ਰਿਮਾਂਡ ਦੇ ਉੱਤੇ ਰੱਖਿਆ, ਕੁਝ ਵੀ ਜਿਹੜਾ ਦੇ ਵਿੱਚ ਪੇਸ਼ ਨਹੀਂ ਕਰ ਸਕੀ ਕਿ ਇਹਨਾਂ ਲੜਕਿਆਂ ਦੇ ਇਹਨਾਂ ਨੇ ਉਹਨਾਂ ਨੇ ਹੋਰ ਕੀ ਲਿਆ ਸਵਾਏ ਜਿਹੜੀ ਉਹ ਆਸਟ੍ਰੇਲੀਆ ਵਾਲੀ ਜਿਹੜੀ ਜੀ ਆਡਿਟ ਕੀਤੀ ਹੋਈ ਕਾਲ ਤੇ ਜਿਹੜੀ ਦੁਬਈ ਵਾਲੀ ਜਿਹੜੀ ਕਾਲ ਹੈ ਉਹੀ ਉਹਦੇ ਪੱਲੇ ਸੀਗਾ ਜੀ। ਜਦੋਂ ਕੁਝ ਹੈ ਨਹੀਂ ਗਾ ਤੇ ਲੱਭਣਾ ਕੀ ਸੀਗਾ ਜੀ। ਤੋ ਜਦੋਂ ਅਦਾਲਤ ਨੇ ਪੁੱਛਿਆ ਤਾਂ ਪੁਲਿਸ ਨੇ ਕਿਹਾ ਜੀ ਕਿ ਉਹਨਾਂ ਨੂੰ ਹੋਰ ਜਿਹੜਾ ਹੈ ਜੀ ਇਹਦੀ ਜ਼ਰੂਰਤ ਨਹੀਂ ਹੈ, ਭਾਵ ਕਿ ਹੋਰ ਰਿਮਾਂਡ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਇਹਨਾਂ ਮੁੰਡਿਆਂ ਨੂੰ ਜਿਹੜਾ ਜੀ ਉਹ ਭੇਜ ਦਿੱਤਾ, ਜੁਡੀਸ਼ੀਅਲ ਰਿਮਾਂਡ ਦਿੱਤੇ, ਭਾਵ ਕਿ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ। ਇਹਨਾਂ ਨੇ ਜ਼ਮਾਨਤ ਅਰਜ਼ੀ ਨਹੀਂ ਲਾਈ। ਉਹਨਾਂ ਨੇ ਕਿਹਾ ਕਿ ਅਸੀਂ ਜ਼ਮਾਨਤ ਦੀ ਅਰਜ਼ੀ ਜਿਹੜੀ ਉਹ ਨਹੀਂ ਲਾਵਾਂਗੇ। ਇਹਦੇ ਵਿੱਚੋਂ ਇੱਕ ਜਿਹੜਾ ਲੜਕਾ ਜਿਹਦੇ ਰੀੜ੍ਹ ਦੀ ਹੱਡੀ ਦੇ ਉੱਤੇ ਸੱਟ ਲੱਗੀ ਹੋਈ ਆ, ਜਿਹਨੂੰ ਵੀਲ ਚੇਅਰ ਦੇ ਉੱਤੇ ਬਿਠਾ ਕੇ ਜਿਹੜਾ ਜੀ ਉਹ ਲਿਆਂਦਾ ਗਿਆ। ਆਈ ਥਿੰਕ ਜਿੰਨਾ ਕੱਲ ਦਾ ਰੌਲਾ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਔਰ ਚਾਚ ਫੇਰੇ ਜਿਹੜਾ ਸੀਗਾ ਜੀ ਉਹ ਭਗਵੰਤ ਮਾਨ ਵਾਲੇ 29 ਸੈਕਿੰਡ ਦੇ ਕਲਿੱਪ ਦਾ ਪਿਆ ਹੋਇਆ ਨਾ ਜੀ, ਉਹ ਰੌਲਾ ਇਹਨਾਂ ਮੁੰਡਿਆਂ ਦਾ ਜਿਹੜਾ ਉਹ ਪੈਣਾ ਚਾਹੀਦਾ ਸੀਗਾ ਕਿ ਇਹਨਾਂ ਨੂੰ ਸੇਵ ਕਿਵੇਂ ਕਰਨਾ। ਉਹਨੇ ਕਿਉਂਕਿ ਦੇਖਿਆ ਜਾਵੇ ਉਹਦੀ ਰੀੜ੍ਹ ਦੀ ਹੱਡੀ ਦੀ ਸੱਟ ਜਿਹੜੀ ਆ ਜੀ ਉਹਨੂੰ ਕੌਣ ਸੰਭਾਲੂਗਾ। ਇਹ ਵੀ ਹੋ ਸਕਦਾ ਉਹ ਉਮਰ ਭਰ ਦੇ ਵਾਸਤੇ ਅਪਾਹਜ ਹੋ ਕੇ ਪੈ ਜਾਵੇ ਬੈੱਡ ਦੇ ਉੱਤੇ ਜੇ ਉਹਦਾ ਸਹੀ ਸਮੇਂ ਦੇ ਉੱਤੇ ਇਲਾਜ ਜਿਹੜਾ ਉਹ ਨਾ ਕਰਵਾਇਆ ਜਾ ਸਕਿਆ। ਜਿਹੜੇ ਗੁਰਮੱਤੇ ਨੇ ਹੋ ਸਕਦਾ ਜੀ ਮੇਰੇ ਨਾਲ ਕੋਈ ਨਾ ਵੀ ਸਹਿਮਤ ਹੋਵੇ, ਉਹਦੇ ਵਿੱਚ ਕਮ ਸੇ ਕਮ ਇਹ ਜ਼ਰੂਰ ਚਾਹੀਦਾ ਸੀਗਾ ਕਿ ਇਹ ਦੋਨੋਂ ਲੜਕੇ ਤੇ ਜਿਹੜੀਆਂ ਬਾਕੀ ਗ੍ਰਿਫਤਾਰੀਆਂ ਹੋਈਆਂ ਨੇ, ਜਿੰਨੀ ਦੇਰ ਤੱਕ ਸਰਕਾਰ ਜਿਹੜੀ ਆ ਇਹਨਾਂ ਦੋ ਮਸਲਿਆਂ ਦੇ ਉੱਤੇ ਝੁਕਦੀ ਨਹੀਂ ਉਨੀ ਦੇਰ ਤੱਕ ਇਹਨੂੰ ਐਜੀਟੇਸ਼ਨ ਨੂੰ ਜਿਹੜਾ ਸੀਗਾ ਉਹ ਵਾਪਸ ਨਹੀਂ ਸੀ ਲੈਣਾ ਚਾਹੀਦਾ ਜਾਂ ਇਹਨੂੰ ਇਹੋ ਲਮਕਾ ਕੇ ਜਿਹੜਾ ਉਹ ਨਹੀਂ ਸੀ ਪੇਸ਼ ਕੀਤਾ ਜਾਣਾ ਚਾਹੀਦਾ। ਜਦੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਗੋਲੀ ਕਾਂਡ ਹੋਇਆ ਸੀਗਾ, ਮੁੜ ਕੇ ਉਸ ਪਰਿਵਾਰ ਨੂੰ ਕਿਸੇ ਨੇ ਨਹੀਂ ਪੁੱਛਿਆ। ਸ਼ਾਇਦ ਕੁਝ ਸਮੇਂ ਤੋਂ ਬਾਅਦ ਜਿਹੜੇ ਦੋ ਹੁਣ ਇੱਥੇ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਪੁੱਛਿਆ ਨਹੀਂ ਜਾਊਗਾ ਤੇ ਇਹ ਨੌਜਵਾਨ ਜਿਹੜੇ ਜੇਲ੍ਹ ਦੇ ਵਿੱਚ ਨੇ, ਸ਼ਾਇਦ ਹੋ ਸਕਦਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਭਗਵੰਤ ਮਾਨ ਵਾਲਾ ਕਲਿੱਪ ਤਾਂ ਲੋਕੀ ਯਾਦ ਰੱਖਣਗੇ, ਇਹਨਾਂ ਮੁੰਡਿਆਂ ਨੂੰ ਜ਼ਰੂਰ ਭੁੱਲ ਜਾਣਗੇ। ਅਜੇ ਜੀ ਜਿਸ ਤਰ੍ਹਾਂ ਦੇ ਅਸੀਂ ਗਾਹ ਪਾਇਆ ਹੋਇਆ ਸੋਸ਼ਲ ਮੀਡੀਆ ਤੇ ਹੋ ਸਕਦਾ ਕੁਝ ਵੀ ਹੋ ਸਕਦਾ। ਤੇ ਅੱਗੇ ਆਪਾਂ ਜੀ ਇੱਕ ਪੀਪਲ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀਗੀ ਕਿ ਪੀਪਲ ਕਮਿਸ਼ਨ ਬਣਾਉਣਾ ਹੈ, ਉਸ ਵਿੱਚ ਅਜੇ ਵੀ 2 ਮੈਂਬਰਾਂ ਲਈ ਭਾਲ। ਇਹ ਜੀ ਜਿਹੜਾ ਪੰਥਕ ਧਿਰਾਂ ਸੀਗੀਆਂ ਉਹਨਾਂ ਨੇ ਐਲਾਨ ਕੀਤਾ ਸੀਗਾ ਜੀ ਕਿ ਜਿਹੜਾ ਜੀ ਉਹ ਪੀਪਲਸ ਕਮਿਸ਼ਨ ਬਣਾਉਣਗੇ। ਹੁਣ ਜਦੋਂ ਕਿ DGP ਜਿਹੜੇ ਉਹ ਪੰਜਾਬ ਪੁਲਿਸ ਦੇ ਬਦਲ ਚੁੱਕੇ ਹੋਏ ਨੇ, ਸੁਰੇਸ਼ ਅਰੋੜਾ ਹੋਰੀ ਜਿਹੜੇ ਉਹ ਆ ਗਏ ਨੇ, ਉਹਨਾਂ ਦੀ ਸਰਗਰਮੀ ਤਾਂ ਇਹ ਦੱਸਦੀ ਆ ਠੀਕ ਹੈ ਜਿਹੋ ਜੀ ਸਰਗਰਮੀ ਦੀ ਲੋੜ ਸੀਗੀ ਉਹੋ ਜੀ ਸਰਗਰਮੀ ਉਹ ਕਰ ਰਹੇ ਨੇ। ਉਹ ਪਹਿਲਾਂ ਅੰਮ੍ਰਿਤਸਰ ਗਏ ਨੇ, ਦਰਬਾਰ ਸਾਹਿਬ ਤੋਂ ਹੋ ਕੇ ਫਿਰ ਸਿੱਧੇ ਬਠਿੰਡੇ ਗਏ ਨੇ। ਉੱਥੇ ਉਹਨਾਂ ਨੇ ਕੋਈ ਸਲਾਮੀ ਵਗੈਰਾ ਜਿਹੜੀ ਉਹ ਨਹੀਂ ਲਈ, ਬਲਕਿ ਸਿੱਧਾ ਮੀਟਿੰਗ ਜਿਹੜੀਆਂ ਉਹ ਕਰ ਰਹੇ ਨੇ। ਇਸ਼ਾਰਾ ਤਾਂ ਉਹਨਾਂ ਨੇ ਦਿੱਤਾ ਕਿ ਉਹ ਸਾਰਾ ਜਿਹੜਾ ਜੀ ਇਹ ਮਸਲਾ ਇਹਦੀ ਘੋਖ ਕਰਨਗੇ, ਇਹਨੂੰ ਉਹ ਦੁਬਾਰਾ ਜਿਹੜਾ ਜੀ ਉਹ ਦੇਖ ਸਕਦੇ ਨੇ ਕੀ ਹੋਇਆ, ਕਿਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ। ਹਾਲਾਂਕਿ ਇਹਨਾਂ 2 ਮੁੰਡਿਆਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਜਿਹੜੀਆਂ ਪੰਥਕ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਜਿਹੜਾ ਪੀਪਲਸ ਕਮਿਸ਼ਨ ਦਾ ਅਸੀਂ ਐਲਾਨ ਕੀਤਾ ਸੀਗਾ, ਮੈਂ ਤੇ ਇਹ ਵੀ ਦੱਸਦਾ ਕਿ ਜਿਹੜੇ 9 ਗੁਰਮੱਤੇ ਪਾਏ ਗਏ ਸੀ ਉਹਦੇ ਵਿੱਚ ਪੀਪਲਸ ਕਮਿਸ਼ਨ ਦਾ ਜ਼ਿਕਰ ਨਹੀਂ ਸੀਗਾ ਕਿਤੇ ਵੀ। ਇਹ ਉਹ ਤੋਂ ਪਹਿਲਾਂ ਜਿਹੜਾ ਸੀਗਾ ਜੀ ਇਹ ਐਲਾਨ ਕੀਤਾ ਗਿਆ ਸੀਗਾ। ਉਹਨਾਂ ਨੇ ਕਿਹਾ ਕਿ ਸਾਨੂੰ ਅਜੇ 2 ਮੈਂਬਰਾਂ ਦੀ ਭਾਲ ਹੈ ਕਿ ਜਿਹੜੀ ਨਿਰਪੱਖ ਛਵੀ ਵਾਲੇ ਜਿਹੜੇ 2 ਮੈਂਬਰ ਹੋਣ, ਇਹਦੇ ਵਿੱਚ ਇੱਕ ਰਿਟਾਇਰਡ ਜੱਜ ਹੋਵੇ, ਇੱਕ ਰਿਟਾਇਰਡ ਪੁਲਿਸ ਆਫੀਸਰ ਜਿਹੜਾ ਸੀਨੀਅਰ ਲੈਵਲ ਦਾ ਉਹ ਹੋਵੇ, ਜਿਹੜੇ ਕਿ ਇਹਦੀ ਜਾਂਚ ਜਿਹੜੀ ਆ ਉਹ ਕਰ ਸਕਦੇ ਨੇ। ਹੁਣ ਇਹ ਭਾਲਿਆ ਕਿੱਥੋਂ ਜਾਊਗਾ ਜੀ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਉਹ ਕਹਿੰਦੇ ਅਜੇ ਤੱਕ ਸਾਨੂੰ ਜਿਹੜਾ ਜੀ ਉਹ ਨਹੀਂ ਲੱਭਿਆ। ਜਿਹੋ ਜਿਹੇ ਹਾਲਾਤ ਬਣੇ ਨੇ, ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਨੇ, ਇਹ ਪੀਪਲਸ ਕਮਿਸ਼ਨ ਵੀ ਜਿਹੜਾ ਜੀ ਉਹ ਹੋ ਸਕਦਾ ਹੈ ਕਿ ਜਿਹੜੇ ਦੇ ਹੀ ਦਿੱਤੇ ਜਾਣ ਕੇ ਆਹ ਰੱਖ ਲਓ ਜਿਹੜੇ ਅਫਸਰ ਨੇ ਇਹ ਜਿਹੜਾ ਠੀਕ ਕਰ ਦੇਣਗੇ। ਸੋ ਇਹ ਜਿਹੜਾ ਮਾਮਲਾ ਜੀ ਬੇਸ਼ੱਕ ਬਹੁਤ ਸੰਜੀਦਾ ਸੀਗਾ,
ਪਰ ਹਾਲ ਦੀ ਘੜੀ ਜਿਹੜਾ ਜੀ ਇਹ ਡੋਲਦਾ ਨਜ਼ਰ ਆਉਂਦਾ ਜੀ। ਕੱਲ ਨੂੰ ਕੀ ਬਣਦਾ ਕੁਝ ਕਹਿ ਨਹੀਂ ਸਕਦੇ, ਪਰ ਜਿਹੜਾ ਅਫਸੋਸ ਆ ਨਾ ਜੀ ਸਭ ਤੋਂ ਵੱਡਾ ਇਸ ਗੱਲ ਦਾ ਹੈ ਕਿ ਲੋਕ ਰੋਹ ਜਿਹੜਾ ਸੜਕਾਂ ਦੇ ਉੱਤੇ ਨਿਕਲਿਆ ਸੀਗਾ ਉਹਨੂੰ ਡਾਈਵਰਟ ਦੇਖੋ ਤੁਸੀਂ ਕਿਹੜੇ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਜੀ। ਤੇ ਅੱਗੇ ਆਪਾਂ ਜੀ ਪੰਜਾਬ ਪ੍ਰੋਗਰੈਸਿਵ ਦੀ ਗੱਲ ਕੀਤੀ ਸੀਗੀ, ਤੇ ਪੰਜਾਬ ਪ੍ਰੋਗਰੈਸਿਵ ਹੋਊਗਾ ਜੀ ਬੰਦੂਕਾਂ ਦੀ ਛਾਂ ਥੱਲੇ। ਦੇਖੋ ਜਦੋਂ ਕਿਸੇ ਨੇ 1 ਰੁਪਈਆ ਵੀ ਇਨਵੈਸਟ ਕਰਨਾ ਹੋਵੇ, ਮੰਨ ਲਓ ਮੈਂ ਕਰਨਾ, ਤੁਸੀਂ ਕਰਨਾ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਦੇਖੋਗੇ ਨਾ ਉਹ ਇਹ ਹੋਊਗੀ ਕਿ ਜਿੱਥੇ ਇਹ ਪੈਸਾ ਲੱਗ ਰਿਹਾ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ, ਉੱਥੇ ਸੁਰੱਖਿਆ ਕਿੰਨੀ ਆ। ਕਿਉਂਕਿ ਜਿਹੜੇ ਵੀ ਬਿਜ਼ਨਸਮੈਨ ਨੇ ਰੁਪਈਆ ਲਾਉਣਾ ਜੀ ਉਹਨੇ ਰੁਪਈਆ ਗਵਾਉਣ ਲਈ ਨਹੀਂ ਲਵਾਉਣਾ, ਉਹਨੇ ਇਸ ਲਈ ਲਾਉਣਾ ਕਿ ਰੁਪਈਏ ਦੇ ਉਹਦੇ 2 ਬਣਨ 4 ਬਣਨ। ਤੋ ਇਸ ਵੇਲੇ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਆ ਉਹ ਲਾਅ ਐਂਡ ਆਰਡਰ ਦੀ ਵਿਗੜੀ ਹੋਈ ਆ ਪਿਛਲੇ ਦਿਨਾਂ ਤੋਂ। ਹੁਣ ਜਿਹੜਾ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿਹਾ ਜਾ ਰਿਹਾ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ, ਪਰ ਅਸਲ ਦੇ ਵਿੱਚ ਇਹ ਹੈ ਤਾਂ ਉਹਨਾਂ ਦਾ ਹੀ ਜਿਹੜਾ 28 ਤੇ 29 ਤਰੀਕ ਨੂੰ ਜਿਹੜਾ ਦੀ ਕੱਲ ਤੇ ਪਰਸੋਂ ਨੂੰ ਹੋ ਰਿਹਾ ਹੈ ਪ੍ਰੋਗਰੈਸਿਵ ਪੰਜਾਬ, ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਉਹ ਕਰਵਾਇਆ ਜਾ ਰਿਹਾ ਸੈਕਟਰ 81 ਦੇ ਵਿੱਚ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਵਿੱਚ ਜਿਹੜਾ ਜੀ ਇੱਥੇ ਹੁਣ ਜਿਹੜੀ ਸੂਬੇ ਭਰ ਦੀ ਪੁਲਿਸ ਆ ਉਹ ਲਾਈ ਗਈ ਆ ਜੀ। ਥਾਂ ਥਾਂ ਦੇ ਉੱਤੇ ਗਾਰਡ ਜਿਹੜੀ ਉਹ ਤਾਇਨਾਤ ਹੈ। ਜਿਹੜੇ ਇਹ ਬਿਜ਼ਨਸਮੈਨ ਆਉਣੇ ਨੇ ਇਹਨਾਂ ਨੂੰ ਜਿਹੜਾ ਜੀ ਲੈ ਕੇ ਜਾਣਾ, ਲੈ ਕੇ ਆਉਣਾ, ਅੱਗੇ ਪਿੱਛੇ ਉਹਨਾਂ ਦੇ ਜਿਪਸੀਆਂ ਸਕੂਟਰ ਮਾਰਦੀਆਂ ਗੱਡੀਆਂ, ਥਾਂ ਥਾਂ ਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਖੜੀ ਹੋਊਗੀ। ਪਤਾ ਨਹੀਂ ਕਿਹੜਾ ਬਿਜ਼ਨਸਮੈਨ ਹੋਊਗਾ ਜਿਹੜਾ ਸੰਗੀਨਾਂ ਦੀ ਛਾਂ ਹੇਠ ਇਹ ਵੇਖੂਗਾ ਕਿ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਕਿਹੋ ਜਿਹੀ ਆ, ਤੇ ਉਹ ਫੇਰ ਵੀ ਕਹੂਗਾ ਵੀ ਕੋਈ ਨਹੀਂ, ਕੋ 8-10 ਹਜ਼ਾਰ ਕਰੋੜ ਰੁਪਈਆ ਮੇਰੇ ਕੋਲ ਫਾਲਤੂ ਪਿਆ, ਇਹ ਲਾ ਲਓ ਤੁਸੀਂ। ਇੱਥੇ ਲਾਅ ਐਂਡ ਆਰਡਰ ਜਿਹੜਾ ਜੀ ਉਹ ਬਾਅਦ ਦੇ ਵਿੱਚ ਸਿੱਧਾ ਜਿਹੜਾ ਉਹ ਹੁੰਦਾ ਰਹੂਗਾ। ਇਸ ਕਰਕੇ ਸਵਾਲ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਖੜਾ, ਪਰ ਸਰਕਾਰ ਵਜ੍ਹਾ ਹੈ ਕਿ ਇਹ ਪ੍ਰੋਗਰੈਸਿਵ ਪੰਜਾਬ ਜਿਹੜਾ ਜੀ ਉਹਨਾਂ ਨੇ ਸੰਮੇਲਨ ਜਿਹੜਾ ਉਹ ਕਰਾਉਣਾ ਹੀ ਕਰਾਉਣਾ। ਇਹਦੇ ਨਾਲ ਇੱਕ ਕੰਟਰੋਵਰਸੀ ਜਿਹੜੀ ਹੈ ਜੀ ਉਹ ਹੋਰ ਜੁੜ ਗਈ ਹੈ। ਜਿਹੜੀਆਂ ਕੰਪਨੀਜ਼ ਇੱਥੇ ਆ ਰਹੀਆਂ ਨੇ, ਜਿਹੜੀ ਲਿਸਟ ਜਾਰੀ ਕੀਤੀ ਗਈ ਆ, ਇਹਦੇ ਵਿੱਚ ਇੰਡੀਅਨ ਤੰਬਾਕੂ ਕੰਪਨੀ ਵੀ ਆ ਇੱਕ ਜੀ, ITC, ਉਹਨੂੰ ਸ਼ਾਮਲ ਜਿਹੜਾ ਜੀ ਇਸ ਲਿਸਟ ਦੇ ਵਿੱਚ ਕੀਤਾ ਗਿਆ। ਸੋ ਜਿਹੜੀ ਤੰਬਾਕੂ ਕੰਪਨੀ ਹੈ ਉਹ ਹੁਣ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਇਨਵੈਸਟ ਕਰੂਗੀ। ਹੋਰ ਕੋਈ ਕਰੇ ਨਾ ਕਰੇ, ਮੇਰਾ ਖਿਆਲ ਇਹ ਜ਼ਰੂਰ ਕਰ ਜਾਣਗੇ ਜੀ। ਜੀ ਬਿਲਕੁਲ ਜੀ। ਨਾਲ ਇੱਕ ਜਿਹੜਾ ਇਹ ਹੋਰ ਵੀ ਦੇਖੀਆਂ ਹੈਡਲਾਈਨਸ ਕਿ ਪੰਜਾਬ ਦੇ ਵਿੱਚ ਮੇਕ ਇਨ ਪੰਜਾਬ ਹੋਊਗਾ, ਕਿ ਇਹੋ ਜਿਹੀਆਂ ਚੀਜ਼ਾਂ ਤੇ ਨਹੀਂ ਉਤਪਾਦਨ ਕੀਤੀਆਂ ਜਾਣਗੀਆਂ, ਸ਼ਰਾਬ ਆ ਜਾਂ ਡਰੱਗਸ ਆ। ਬਿਲਕੁਲ ਜੀ, ਮੇਕ ਇਨ ਪੰਜਾਬ ਤਾਂ ਇਹੀ ਆ। ਇਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਜਿਹੜੇ ਆ ਜੀ ਉਹ ਇੱਥੇ ਭੁੱਕੀ ਸਪਲਾਈ ਕਰਦੇ ਆ। ਇਹਦੇ ਉਲਟਾ ਜੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਨੇ ਉਹ ਰਾਜਸਥਾਨ ਨੂੰ ਵੀ ਸ਼ਰਾਬ ਸਪਲਾਈ ਕਰਦੀਆਂ ਨੇ ਤੇ ਮੱਧ ਪ੍ਰਦੇਸ਼ ਨੂੰ ਵੀ। ਮੇਕ ਇਨ ਇੰਡੀਆ ਹੀ ਹੈ ਜੀ। ਸਿੰਥੈਟਿਕ ਡਰੱਗ ਵੀ ਤਾਂ ਇੱਥੇ ਪੰਜਾਬ 'ਚ ਹੀ ਬਣੀ ਜਾਂਦੀ ਹੈ ਜੀ। ਬੰਦ ਪਏ ਸ਼ੈਲਰਾਂ ਦੇ ਵਿੱਚ ਮੇਕ ਇਨ ਪੰਜਾਬ ਹੀ ਚੱਲ ਰਿਹਾ ਜੀ। ਜੀ ਬਿਲਕੁਲ, ਮੇਕ ਇਨ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ ਸਾਰਾ ਕੁਛ। ਤੇ ਅੱਗੇ ਆਪਾਂ ਟਰੱਕਾਂ ਦੀਆਂ ਗੱਲਾਂ ਕੀਤੀਆਂ ਕਾਫੀ ਟਾਈਮ ਕਿ ਟਰੱਕ ਭਰ ਆਉਣੇ ਆ ਜੀ ਨੋਟਾਂ ਦੇ, ਤੇ ਉਹ ਡਰਾਈਵਰ ਸ਼ਾਇਦ ਰਾਹ ਭੁੱਲ ਗਿਆ, ਕਹਿੰਦੇ ਬਿਹਾਰ ਤੇ ਹਰਿਆਣੇ ਵੱਲ ਨੂੰ ਪਿੱਛੇ ਨੂੰ ਮੁੜ ਗਿਆ। ਬਿਲਕੁਲ ਜੀ, ਇਹ ਟਾਈਮ ਹੈ ਜੀ GPS ਦਾ। ਤੋ ਇਹ GPS ਸ਼ਾਇਦ ਇਹਦੇ ਵਿੱਚ ਲਾਉਣਾ ਭੁੱਲ ਗਏ ਕਿ ਇਹਨਾਂ ਟਰੱਕਾਂ ਦੇ ਵਿੱਚ ਉਹ ਰਾਹ ਭਟਕੇ ਜੀ, ਜਾਂ ਫਿਰ ਸੜਕਾਂ ਦੀ ਵਜ੍ਹਾ ਕਰਕੇ ਵੀ ਸੜਕਾਂ ਜਿਹੜੀਆਂ ਮਾੜੀਆਂ ਨੇ, ਇਹਦੇ ਟਰੱਕ ਚੱਲਦੇ ਨਹੀਂ। ਇਸ ਕਰਕੇ ਇਹ ਟਰੱਕ ਜਿਹੜੇ ਦੀ ਭਰੇ ਤਾਂ ਸਹੀ ਦਿੱਲੀ ਤੋਂ, ਪਰ ਇਹ ਮੁੜ ਗਏ ਪਰੇ ਨੂੰ ਜੀ। ਕੁਝ ਹਰਿਆਣੇ 'ਚ ਰਹਿ ਗਏ ਤੇ ਕੁਝ ਬਿਹਾਰ ਵੱਲ ਨੂੰ ਜਿਹੜਾ ਉਹ ਚਲੇ ਗਏ। ਪੰਜਾਬ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੇ ਇੱਕ ਨਵਾਂ ਤੇ ਵੱਡਾ ਝਟਕਾ ਦੇ ਦਿੱਤਾ ਜੀ। ਜਿਹੜੀਆਂ ਪੰਜਾਬ ਦੇ ਵਿੱਚ ਇਸ ਵੇਲੇ ਕੁਝ ਸੜਕਾਂ ਦੀਦੀਆਂ ਨੇ ਚੱਜਦੀਆਂ, ਉਹ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਵਾਲੀਆਂ ਨੇ ਜੀ। ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਦੂਜੇ ਪੜਾਅ ਦੇ ਥੱਲੇ 900 ਕਰੋੜ ਰੁਪਈਆ ਜਿਹੜਾ ਪ੍ਰੋਜੈਕਟ ਦਾ ਮਿਲਣਾ ਸੀਗਾ ਫੰਡ, ਉਹ ਨਾ ਕਰਤੀ ਹੈ ਜੀ ਕੇਂਦਰ ਦੀ ਸਰਕਾਰ ਨੇ ਦੇਣ ਦੇ ਵਾਸਤੇ। ਔਰ ਉਹਨਾਂ ਨੇ ਹੱਥ ਜਿਹੜਾ ਜੀ ਉਹ ਘੁੱਟ ਲਿਆ। ਜਿਹੜਾ 100 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਹੈ ਜੀ ਪੰਜਾਬ ਦੇ ਠੇਕੇਦਾਰਾਂ ਦੀ ਇਸ ਵੇਲੇ ਫਸ ਗਈ ਹੈ ਜੀ, ਇਸ ਜਿਹੜਾ ਜੀ 900 ਕਰੋੜ ਰੁਪਈਆ ਨਾ ਮਿਲਣ ਦੀ ਵਜ੍ਹਾ ਕਰਕੇ ਜੀ। ਔਰ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਉਹ ਪਹਿਲਾਂ ਤਾਂ ਟੁੱਟੀਆਂ ਹੀ ਨੇ ਸਾਰੀਆਂ, ਹੁਣ ਜਿਹੜੀਆਂ ਜੀ ਉਹ ਇਹਦੇ ਕਰਕੇ ਇਹ ਫੰਡ ਜਿਹੜੇ ਨੇ ਉਹ ਨਾ ਆਉਣ ਕਰਕੇ ਉਹਨਾਂ ਦਾ ਹੋਰ ਮੰਦਾ ਹਾਲ ਜਿਹੜਾ ਜੀ ਉਹ ਹੋ ਜਾਊਗਾ। ਇਹ ਮੰਦਾ ਹਾਲ ਜਿਹੜਾ ਜੀ ਸਿਰਫ ਪੰਜਾਬ ਦੇ ਵਿੱਚ ਹੀ ਹੋਣਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰਿਆਣੇ ਦੇ ਜਿਹੜਾ ਸੈਕਿੰਡ ਪੜਾਅ ਦੇ ਵਿੱਚ ਜਿਹੜਾ ਭੇਜਿਆ ਸੀਗਾ ਬਣਾ ਕੇ, ਉਹਨੂੰ ਮਨਜ਼ੂਰੀ ਮਿਲ ਗਈ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਬਿਹਾਰ ਸੀਗਾ ਜੀ, ਉਹਦੇ ਵੀ ਜਿਹੜੇ ਬਣਾ ਕੇ ਪ੍ਰੋਜੈਕਟ ਭੇਜੇ ਗਏ ਸੀਗੇ, ਉਹਨੂੰ ਵੀ ਮਨਜ਼ੂਰੀ ਜਿਹੜੀ ਆ ਜੀ ਉਹ ਮਿਲ ਗਈ ਆ। ਇੱਕ ਪਾਸੇ ਜਿਹੜੀ ਆ ਜੀ, ਕਿਉਂਕਿ BJP ਬਿਹਾਰ ਦੇ ਵਿੱਚ ਤਾਂ ਇਸ ਕਰਕੇ ਦੇ ਰਹੀ ਹੈ ਕਿ ਉੱਥੇ ਚੋਣਾਂ ਹੋ ਰਹੀਆਂ ਨੇ, ਤੇ ਪੰਜਾਬ ਵਾਲਿਆਂ ਨੂੰ ਸ਼ਾਇਦ ਇਹ ਦੱਸਣਾ ਚਾਹੁੰਦੀ ਹੈ ਕਿ ਦੇਖੋ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਹੈਗੀ ਆ BJP ਦੀ, ਉੱਥੇ ਫੰਡਾਂ ਦੀ ਕੋਈ ਘਾਟ ਜਿਹੜੀ ਆ ਉਹ ਨਹੀਂ ਹੈਗੀ। ਸੋ ਇਹ ਜੁਮਲਾ ਜਿਹੜਾ ਜੀ, ਇਹ ਜਿਹੜੇ ਟਰੱਕ ਭਰ ਕੇ ਆਉਣਗੇ, ਫੇਰ ਸੀਗਾ ਜੀ ਪੰਡਾਂ ਜਿਹੜੀਆਂ ਜੀ ਉਹ ਭਰ ਕੇ ਆਉਣਗੀਆਂ।
ਤੁਰ ਪਏ ਟਰੱਕ, ਪਰ ਚਲੇ ਗਏ ਜੀ ਦੂਜੇ ਪਾਸੇ ਨੂੰ। ਜਾਂ ਤਾਂ ਫਿਰ ਇਉਂ ਕਰਦੇ ਜੀ ਸਾਡੇ ਪੰਜਾਬ ਵਾਲੇ, ਉਹ ਇੱਕ ਇੱਕ ਬੰਦਾ ਨਾਲ ਬਿਠਾ ਦਿੰਦੇ ਤੇ ਫਿਰ ਟਰੱਕ ਪੰਜਾਬ ਨੂੰ ਆ ਜਾਂਦੇ। ਪਰ ਉੱਥੇ ਵੀ ਕਹਾਣੀ ਉਲਟ ਹੋ ਜਾਣੀ ਸੀ ਵੀ ਉਹਨਾਂ ਨੇ ਆਪੋ ਆਪਣੇ ਘਰਾਂ ਨੂੰ ਲੈ ਜਾਣੇ ਸੀ ਪੰਜਾਬ ਨੂੰ ਆਉਣ ਦੀ ਬਜਾਏ। ਸੋ ਇਸ ਕਰਕੇ ਉਹ ਸੂਬਿਆਂ ਨੂੰ ਹੀ ਭੇਜਤੇ, ਦੂਜਿਆਂ ਨੂੰ ਭੇਜਤੇ। ਪਰ ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਅੱਗੇ ਘਰਾਂ ਦੇ ਵਿੱਚ ਗਏ ਆ, ਹੋ ਸਕਦਾ ਸੀਗਾ। ਤੇ ਅੱਗੇ ਆਪਾਂ ਜੀ ਮਹਾਰਾਸ਼ਟਰ ਦੀ ਪੁਲਿਸ ਦੀ ਗੱਲ ਕਰਦੇ ਹਾਂ। ਮਹਾਰਾਸ਼ਟਰ ਦੀ ਪੁਲਿਸ ਆ ਸਿੰਥੈਟਿਕ ਡਰੱਗ ਦੇ ਕੇਸ ਵਿੱਚ ਭੋਲੇ ਨੂੰ ਪਟਿਆਲੇ ਲਿਆਈ ਜੀ। ਬਾਰ-ਬਾਰ ਜਿਹੜਾ ਭੋਲਾ ਜੀ, ਉਹਨੂੰ ਇੱਥੇ ਪਟਿਆਲੇ ਲਿਆਂਦਾ ਜਾ ਰਿਹਾ ਜੀ। ਹਾਲਾਂਕਿ ਜਿਹੜਾ ਜੀ ਹੁਣ ਇਹ ਕਹਿ ਦਿੱਤਾ ਗਿਆ ਜੀ, ਜਿਹੜੀ ਮੁੰਬਈ ਦੀ ਜੇਲ੍ਹ ਦੇ ਵਿੱਚ ਬੰਦ ਜਿਹੜਾ ਜਗਦੀਸ਼ ਭੋਲਾ, ਉਹਨੂੰ ਅੱਜ ਦੀ ਪੇਸ਼ੀ ਤੋਂ ਬਾਅਦ ਨਾਭੇ ਜੇਲ੍ਹ ਭੇਜਤਾ। ਹੁਣ ਪਹਿਲਾਂ ਦੀ ਤਰ੍ਹਾਂ ਨਾਭਾ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਜਾਊਗਾ। ਮੁੰਬਈ ਦੀ ਅਦਾਲਤ ਦੇ ਵੱਲੋਂ ਨਾਭੇ ਜੇਲ੍ਹ ਦੇ ਸੁਪਰੀਡੈਂਡੈਂਟ ਦੇ ਨਾਂ ਭੇਜੇ ਗਏ ਜਿਹੜੇ ਪੇਪਰ ਨੇ, ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਭੋਲੇ ਨੂੰ ਨਾਭੇ ਜੇਲ੍ਹ ਦੇ ਵਿੱਚ ਰੱਖ ਕੇ ਇੱਥੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੁੰਬਈ ਕੇਸ ਦੀਆਂ ਪੇਸ਼ੀਆਂ ਭੁਗਤਾਉਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। ਲੋੜ ਪੈਣ ਤੇ ਨਾਲ ਇਹ ਲਿਖਿਆ ਗਿਆ ਕਿ ਪ੍ਰੋਡਕਸ਼ਨ ਵਾਰੰਟ ਭੇਜ ਕੇ ਮੁੰਬਈ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕਰਨ ਲਈ ਕਹਿ ਦਿੱਤਾ ਜਾਊਗਾ ਜੇ ਜ਼ਰੂਰਤ ਜਿਹੜੀ ਆ ਉਹ ਪਈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜਾ ਸਿੰਥੈਟਿਕ ਡਰੱਗ ਕੇਸ ਦੀ ਸੁਣਵਾਈ ਦੇ ਵਾਸਤੇ ਜਿਹੜਾ ਜੀ ਜਗਦੀਸ਼ ਭੋਲਾ, ਉਹਨੂੰ ਪਟਿਆਲੇ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਫੇਰ ਲੈ ਕੇ ਆਈ ਹੈ ਮਹਾਰਾਸ਼ਟਰ ਦੀ ਪੁਲਿਸ। ਔਰ ਮੁੰਬਈ ਪੁਲਿਸ ਨੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 10 ਹੋਰ ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕਰਨ ਦੇ ਵਾਸਤੇ ਸਮਾਂ ਮੰਗਿਆ। ਅਦਾਲਤ ਨੇ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ 30 ਨਵੰਬਰ ਦੇ ਉੱਤੇ ਪਾਲਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸ ਦੀ ਸੁਣਵਾਈ ਕਰ ਰਹੇ ਜਿਹੜੇ ਸੈਸ਼ਨ ਜੱਜ ਸੀਗੇ, ਉਹਨਾਂ ਤੇ ਛੁੱਟੀ ਦੇ ਹੋਣ ਕਰਕੇ ਭੋਲੇ ਨੂੰ ਜਿਹੜਾ ਸੀਗਾ ਜੀ ਉਹ ਦੂਜੀ ਅਦਾਲਤ ਦੇ ਵਿੱਚ ਪੇਸ਼ ਜਿਹੜਾ ਸੀਗਾ ਉਹ ਕੀਤਾ ਗਿਆ। ਜਿਹੜਾ ਭੋਲੇ ਦਾ ਪਿਓ ਆ ਜੀ, ਉਹਨੇ ਤੇ ਉਹਦੀ ਜਿਹੜੀ ਮਾਂ ਹੈ, ਉਹਨੇ ਵੀ ਪਹਿਲੀ ਵਾਰੀ ਅਦਾਲਤ ਦੇ ਵਿੱਚ ਜਿਹੜੀ ਸੀ ਉਹ ਹਾਜ਼ਰੀ ਲਵਾਈ। ਔਰ ਈਡੀ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਮੁਲਜ਼ਮ ਬਣਾਏ ਜਾਣ ਤੇ ਉਹਨਾਂ ਦੇ ਵੱਲੋਂ ਦਾਇਰ ਜਿਹੜੀ ਹਾਈ ਕੋਰਟ ਤੋਂ ਪਿਛਲੇ ਦਿਨਾਂ ਦੋਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀਗੀ। ਇਸ ਤੋਂ ਬਾਅਦ ਉਹਨਾਂ ਨੇ ਹੁਣ ਇਸ ਕੇਸ ਦੇ ਵਿੱਚ ਪੇਸ਼ੀ ਭੁਗਤੀ ਹੈ, ਕਿਉਂਕਿ ਹਾਈ ਕੋਰਟ ਨੇ ਜ਼ਮਾਨਤ ਦਿੰਦਿਆਂ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਪੇਸ਼ੀਆਂ ਤੋਂ ਉਹਨਾਂ ਨੂੰ ਛੋਟ ਨਹੀਂ ਹੋਊਗੀ, ਪੇਸ਼ੀ ਤੇ ਉਹਨਾਂ ਨੂੰ ਜਾਣਾ ਪਊਗਾ ਜੀ। ਤੇ ਅੱਗੇ ਆਪਾਂ ਜੀ ਲੁਧਿਆਣੇ ਤੋਂ ਜਿਹੜੇ ਵਿਧਾਇਕ ਨੇ ਜੀ ਸਿਮਰਜੀਤ ਬੈਂਸ, ਉਸ ਦੀ ਗੱਲ ਕਰੀਏ। ਕਦੀ ਉਹਨਾਂ ਨੂੰ ਪੁਲਿਸ ਫੜ ਲੈਂਦੀ ਆ, ਕਦੀ ਛੱਡ ਲੈਂਦੀ ਆ, ਗ੍ਰਿਫਤਾਰ ਕਰ ਲੈਂਦੀ ਆ। ਹੁਣ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਜਿਹੜਾ ਸਿਮਰਜੀਤ ਸਿੰਘ ਬੈਂਸ ਹੈ, ਉਹਦੇ ਹੱਕ ਦੇ ਵਿੱਚ ਡਿਪਟੀ ਕਮਿਸ਼ਨਰ ਜਿਹੜਾ ਲੁਧਿਆਣੇ ਦਾ ਜੀ, ਉਹਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੇ ਵਾਸਤੇ ਪਹੁੰਚਿਆ ਜੀ ਅਜੇਪ੍ਰੀਤ ਸਿੰਘ ਬੈਂਸ। ਉਹਨੂੰ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਕਰ ਲਿਆ। ਇਹਦੇ ਵਿੱਚ ਕੁਝ ਹੋਰ ਲੋਕ ਵੀ ਜਿਹੜੇ ਜੀ ਉਹ ਸ਼ਾਮਲ ਦੱਸੇ ਗਏ ਨੇ। ਇਹਨਾਂ ਨੂੰ ਸਾਰਿਆਂ ਨੂੰ ਪੁਲਿਸ ਨੇ 107 151 ਦੇ ਤਹਿਤ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਜੀ। ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀਗੇ ਤੇ ਜਿਹੜੇ ਦੋਵੇਂ ਬੈਂਸ ਭਰਾ ਸੀ, ਉਹਨਾਂ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ। ਔਰ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਪੁਲਿਸ ਨੇ ਸਰਕਾਰੀ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਸਣੇ ਕਈ ਧਾਰਾਵਾਂ ਦੇ ਤਹਿਤ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਹੋਇਆ। ਔਰ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਨੂੰ ਜਿਹੜਾ ਸੀਗਾ ਜ਼ਮਾਨਤ ਤੇ ਛੱਡਣ ਦੇ ਹੁਕਮ ਜਾਰੀ ਕਰਤੇ ਸੀਗੇ, ਪਰ ਪੁਲਿਸ ਨੇ ਦੁਬਾਰਾ ਫੇਰ ਰਿਹਾ ਹੁੰਦਿਆਂ ਸਾਰ ਉਹਨੂੰ ਫੇਰ ਜਿਹੜਾ ਸੀਗਾ ਉਹ ਗ੍ਰਿਫਤਾਰ ਕਰ ਲਿਆ ਸੀਗਾ ਜੀ। ਔਰ ਹਾਈ ਕੋਰਟ ਦੇ ਵੱਲੋਂ ਹੁਣ ਜਿਹੜੀ ਹੈ ਜੀ ਲੁਧਿਆਣੇ ਦੀ ਪੁਲਿਸ ਜਿਹੜੀ ਆ ਉਹ ਤਲਬ ਕਰ ਲਈ ਗਈ ਹੈ। ਉਹਦਾ ਰੀਜ਼ਨ ਜਿਹੜਾ ਜੀ ਇਹ ਹੈ ਕਿ ਬਲਵਿੰਦਰ ਸਿੰਘ ਬੈਂਸ ਤੇ ਬਾਕੀ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਪਹੁੰਚੇ ਨੇ ਕਿ ਉਹਨਾਂ ਨੂੰ ਗਲਤ ਜਿਹੜੀ ਹੈ ਜੀ ਉਹ ਗ੍ਰਿਫਤਾਰੀ ਕੀਤੀ ਗਈ ਹੈ। ਹੁਣ ਲੁਧਿਆਣੇ ਦੀ ਪੁਲਿਸ ਨੂੰ ਹਾਈ ਕੋਰਟ ਨੂੰ ਵੀ ਜਾ ਕੇ ਜਿਹੜਾ ਜੀ ਜਵਾਬ ਤਾਂ ਇਹਦੇ ਸਬੰਧ ਦੇ ਵਿੱਚ ਦੇਣਾ ਪੈਣਾ। ਜਿਵੇਂ ਇਹ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਉਹ ਇਸ ਕਰਕੇ ਹੋਈਆਂ ਦੱਸੀਆਂ ਜਾਂਦੀਆਂ ਨੇ ਕਿ ਇਹਨਾਂ ਨੇ ਐਲਾਨ ਜਿਹੜਾ ਜੀ ਬੈਂਸ ਭਰਾਵਾਂ ਨੇ ਕੀਤਾ ਹੋਇਆ ਕਿ ਜਦੋਂ ਉਹਨਾਂ ਦੀ ਰਿਹਾਈ ਹੋਊਗੀ ਉਹ ਫਿਰ ਜਾ ਕੇ ਦੁਬਾਰਾ ਮੁੱਖ ਮੰਤਰੀ ਦੀ ਕੋਠੀ ਜਿਹੜੀ ਆ ਜੀ ਉਹ ਘੇਰਨਗੇ। ਤੇ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਸਮਝਿਆ ਜਾ ਰਿਹਾ ਕਿ ਆ ਜਿਹੜਾ ਪ੍ਰੋਗਰੈਸਿਵ ਪੰਜਾਬ ਹੋ ਰਿਹਾ, ਇਹਦੇ ਕਰਕੇ ਕਿਤੇ ਉਦੋਂ ਆਪਣੇ ਸਾਥੀਆਂ ਨਾਲ ਲੈ ਕੇ ਇਹ ਚੰਡੀਗੜ੍ਹ ਜਾਂ ਮੁਹਾਲੀ ਵੱਲ ਨੂੰ ਨਾ ਤੁਰ ਪੈਣ ਜੀ। ਜੀ ਜੀ। ਤੇ ਅੱਗੇ ਨਾਲ ਲੱਗਦੀ ਆਪਾਂ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਵੀ ਪੱਤਰ ਲਿਖਿਆ ਹੈ ਜੀ ਕਿ ਸਰਬੱਤ ਖਾਲਸੇ ਲਈ ਸਾਨੂੰ ਅਵਤਾਰ ਸਿੰਘ ਮੱਕੜ ਨੂੰ ਜਗ੍ਹਾ ਚਾਹੀਦੀ ਹੈ ਜੀ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਬੁਲਾਇਆ ਗਿਆ ਜੀ, ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਤੋਂ ਥਾਂ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਚਿੱਠੀ ਲਿਖ ਕੇ ਉਹਨਾਂ ਨੇ ਇਹ ਕਿਹਾ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਲਈ ਜਗ੍ਹਾ ਜਿਹੜੀ ਹੈ ਉਹ ਦਿੱਤੀ ਜਾਵੇ। ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿਉਂਕਿ ਸਰਬੱਤ ਖਾਲਸਾ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਤੇ ਹੀ ਹੁੰਦਾ ਰਿਹਾ, ਜਿਹਦੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਇਹ ਜਗ੍ਹਾ ਦਿੱਤੀ ਜਾਵੇ। ਉਹਨਾਂ ਨੇ ਵੀ ਕਿਹਾ ਕਿ 31 ਅਕਤੂਬਰ ਨੂੰ ਜਲੰਧਰ ਦੇ ਵਿੱਚ ਮੀਟਿੰਗ ਜਿਹੜੀ ਸੱਦੀ ਗਈ ਆ, ਜਿਹਦੇ ਵਿੱਚ ਸਾਰੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ ਤਾਂ ਕਿ ਅਗਲੀ ਇਹਦੀ ਜਿਹੜੀ ਰੂਪ ਰੇਖਾ ਹੈ ਉਹ ਉਲੀਕੀ ਜਾ ਸਕੇ।
ਜਿਹੜੇ ਸਰਬਜੀਤ ਸਿੰਘ ਮੱਕੜ ਹੋਰੀ ਨੇ ਉਹ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਜਿਹੜਾ ਜੀ ਉਹ ਸਿਰਫ ਅਕਾਲ ਤਖਤ ਦੇ ਜਥੇਦਾਰ ਨੂੰ ਆ। ਇਸ ਕਰਕੇ ਇਸ ਸਰਬੱਤ ਖਾਲਸਾ ਨੂੰ ਪ੍ਰਵਾਨਗੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾਊਗੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਇਹਨੂੰ ਪ੍ਰਵਾਨਗੀ ਨਹੀਂ ਦਿੰਦੀ ਤੇ ਫਿਰ ਜਿਹੜਾ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਜੀ ਇਸ ਪ੍ਰਤੀ ਸਟੈਂਡ ਕੀ ਹੋਊਗਾ ਔਰ ਉਹ ਫਿਰ ਜਿਹੜਾ ਜੀ ਕਿਸ ਜਗ੍ਹਾ ਦੇ ਉੱਤੇ ਕਰਨਗੇ, ਇਹਦੇ ਵਾਸਤੇ ਅਜੇ ਥੋੜਾ ਜੀ ਉਡੀਕਣਾ ਪਊਗਾ। ਪਰ ਕੁਝ ਲੋਕਾਂ ਨੂੰ ਇਸ ਗੱਲ ਦੇ ਉੱਤੇ ਵੀ ਹੈਰਾਨਗੀ ਜਿਹੜੀ ਆ ਜੀ ਹੋਈ ਹੈ ਕਿ ਜਿਹੜਾ ਬਾਈਬਲ ਕਲਾਮ ਦੇ ਵਿੱਚ ਜਿਹੜਾ ਸਮਾਗਮ ਹੋਇਆ ਸੀਗਾ ਜੀ ਉੱਥੇ ਇਸ ਚੀਜ਼ ਦਾ ਜ਼ਿਕਰ ਨਹੀਂ ਕੋਈ ਵੀ ਕੀਤਾ ਗਿਆ ਜੀ ਕਿ ਸਰਬੱਤ ਖਾਲਸਾ 10 ਤਰੀਕ ਨੂੰ ਸੱਦਿਆ ਜਾ ਰਿਹਾ, ਉਹਦੇ ਵਿੱਚ ਸੰਗਤ ਸ਼ਾਮਲ ਹੋਵੇ ਨਾ ਹੋਵੇ, ਕੀ ਕਰੇ ਕੀ ਨਾ ਕਰੇ। ਜੀ ਬਹੁਤ ਵਧੀਆ ਮੌਕਾ ਸੀ ਕਿ ਉੱਥੇ ਸਾਰੇ ਬੁਲਾਰੇ ਹੀ ਇਸ ਗੱਲ ਨੂੰ ਉਭਾਰਦੇ। ਅਖੀਰ ਵਿੱਚ ਆਜ਼ਨਾਮਾ ਇਹ ਇੱਥੇ ਜਲੰਧਰ ਦੇ ਵਿੱਚ ਥੋੜੀ ਇੱਕ ਘਟਨਾ ਵਾਪਰੀ ਸੀ ਕੱਲ ਭੁਚਾਲ ਦੇ ਮੌਕੇ ਦੇ ਉੱਤੇ। ਇਹਨੂੰ ਉਹਦੇ ਨਾਲ ਜੋੜ ਲੈਣਾ ਜੀ ਕਿ ਆਇਆ ਜਦੋਂ ਭੁਚਾਲ ਤਾਂ ਧਰਤ ਹਿੱਲੀ, ਬੈਂਕ ਵਾਲੇ ਕਈ ਖੜੇ ਬੇਲੀ। ਆਇਆ ਜਦੋਂ ਭੁਚਾਲ ਤਾਂ ਧਰਤ ਹਿੱਲੀ, ਬੈਂਕ ਵਾਲੇ ਕਈ ਬਾਹਰ ਜਾ ਖੜੇ ਬੇਲੀ। ਖੰਭੇ ਹਿੱਲੇ ਤੇ ਗਈਆਂ ਸਨ ਹਿੱਲ ਤਾਰਾਂ, ਰਹੇ ਅੰਦਰ ਕਈ ਲੋਕ ਸਨ ਅੜੇ ਬੇਲੀ। ਹਟੀ ਹਿੱਲਣ ਤੋਂ ਫੇਰ ਸੀ ਧਰਤ ਭਾਵੇਂ, ਹਾਲੇ ਅੰਦਰ ਨਾ ਕੋਈ ਵੀ ਵੜੇ ਬੇਲੀ। ਥੋੜੇ ਚਿਰਾਂ ਨੂੰ ਜਦੋਂ ਫਿਰ ਗਏ ਅੰਦਰ, ਲੱਗੇ ਪਿੱਟਣ ਤੇ ਰੋਏ ਫਿਰ ਬੜੇ ਬੇਲੀ। ਉੱਤੇ ਕਾਊਂਟਰ ਦੇ ਪਈ ਸੀ ਰਕਮ, ਉੱਥੇ ਚੁੱਕ ਕੇ ਗਿਆ ਲੁਟੇਰਾ ਕੋਈ ਦੌੜ ਬੇਲੀ। ਉੱਤੇ ਕਾਊਂਟਰ ਦੇ ਪਈ ਸੀ ਰਕਮ, ਉੱਥੇ ਚੁੱਕ ਕੇ ਗਿਆ ਲੁਟੇਰਾ ਕੋਈ ਦੌੜ ਬੇਲੀ। ਹੋਇਆ ਨਹੀਂ ਨੁਕਸਾਨ ਭੁਚਾਲ ਦਾ ਤਾਂ ਕਰ ਗਏ ਝੁੱਗਾ ਲੁਟੇਰੇ ਸਨ ਚੌੜ ਬੇਲੀ। ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਜੁੜਦੇ ਨੇ ਸਾਡੇ ਨਾਲ ਤੇ ਕਰਦੇ ਆ ਉਹਨਾਂ ਦੇ ਨਾਲ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।